ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਅੱਜ ਜੁਲਾਈ 6 2017 ਖਬਰ ਤੇ ਨਜ਼ਰ ਪ੍ਰੋਗਰਾਮ 'ਚ ਇਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਮਨਦੀਪ ਸਿੰਘ ਸੈਨੋਜੇ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੋਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ। ਉਹਨਾਂ ਦਾ ਫੋਨ ਨੰਬਰ 6618375700। ਗੁਰਵੀਰ ਸਿੰਘ ਬਰਾੜ ਫ੍ਰਿਜਨੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ ਕਾਫੀ ਦਿਨਾਂ ਤੋਂ ਕਿਸਾਨਾਂ ਦੀ ਗੱਲ ਕਰਦੇ ਆਏ ਹਾਂ। ਕਦੀ ਕਿਸੇ ਸਟੇਟ ਵਿੱਚ, ਕਦੀ ਕਿਸੇ ਸਟੇਟ ਦੇ ਵਿੱਚ ਕਿਸਾਨਾਂ ਦੇ ਨਾਲ ਕਈ ਵਾਰ ਧੱਕੇ ਵੀ ਹੋਏ ਆ, ਗ੍ਰਿਫਤਾਰੀਆਂ ਹੋਈਆਂ, ਕਿਸਾਨ ਕਈ ਮਾਰੇ ਵੀ ਗਏ ਇਸ ਦੇ ਵਿੱਚ। ਅਤੇ ਹੁਣ ਮੱਧ ਪ੍ਰਦੇਸ਼ ਦੇ ਵਿੱਚ ਹਜ਼ਾਰਾਂ ਕਿਸਾਨ ਇਕੱਠੇ ਹੋਏ ਤਾਂ ਗ੍ਰਿਫਤਾਰ ਵੀ ਕੀਤੇ। ਬਿਲਕੁਲ ਜੀ, ਇਹ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਮੰਦਸੌਰ, ਜਿੱਥੇ ਕੁਝ ਕਿਸਾਨ ਜਿਹੜੇ ਜੀ ਪਿਛਲੇ ਦਿਨੀ ਮਾਰੇ ਗਏ ਸਨ ਪੁਲਿਸ ਦੀ ਗੋਲੀ ਦੇ ਨਾਲ, ਦੇ ਪਿੰਡ ਪਿਪਲੀਆਂ ਮੰਡੀ ਤੋਂ ਕਿਸਾਨ ਕਰਜ਼ਾ ਮੁਕਤੀ ਯਾਤਰਾ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ। ਔਰ ਇਸ ਤੋਂ ਪਹਿਲਾਂ ਹੀ ਜਿਹੜਾ ਪੈਰਾਮਿਲਟਰੀ ਫੋਰਸਿਸ ਸੀਗੀਆਂ ਉਹਨਾਂ ਦੀ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਹੋਈ। ਇੱਕ ਜਿਹੜੀ ਔਰਤ ਸੀਗੀ ਉਹਦੇ ਸਣੇ ਹਜ਼ਾਰਾਂ ਕਿਸਾਨ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ। ਇਸ ਤੋਂ ਬਾਅਦ ਇਹਨਾਂ ਨੂੰ ਅਣਦੱਸੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਲਿਜਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਡਾਕਟਰ ਦਰਸ਼ਨਪਾਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦਾ ਸਿੰਘ ਮਾਨਸਾ, ਮਹਿਲਾ ਕਿਸਾਨ ਆਗੂ ਮੇਧਾ ਪਾਟੇਕਰ, ਜੈ ਕਿਸਾਨ ਜੈ ਜਵਾਨ ਅੰਦੋਲਨ ਦੇ ਯੋਗਿੰਦਰ ਯਾਦਵ, ਯੂਪੀ ਦੇ ਕਿਸਾਨ ਆਗੂ VM ਸਿੰਘ, ਹਰਿਆਣਾ ਤੋਂ ਪ੍ਰੇਮ ਸਿੰਘ ਗਹਿਲਾਵਤ ਤੇ ਰਾਜਸਥਾਨ ਤੋਂ ਰਾਮਪਾਲ ਜਾਟ, ਇਹਨਾਂ ਗ੍ਰਿਫਤਾਰ ਹੋਣ ਵਾਲੇ ਕਿਸਾਨਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਸਰਕਾਰ ਇਹ ਸਮਝਦੀ ਹੈ ਜੀ ਕਿ ਜਿਹੜਾ ਮੰਦਸੌਰ ਦੇ ਵਿੱਚ ਉਹਨੇ ਪਹਿਲਾਂ ਤਾਂ ਕਰਫਿਊ ਵਗੈਰਾ ਲਾ ਕੇ ਗੋਲੀਆਂ ਜਿਹੜੀਆਂ ਚਲਾ ਕੇ ਸੀਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੱਬਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿਸਾਨਾਂ ਦਾ ਅੰਦੋਲਨ ਸਟਾਰਟ ਹੋਇਆ ਸੀਗਾ। ਪਰ ਹੁਣ ਇਹ ਤਕਰੀਬਨ 68 ਦੇ ਕਰੀਬ ਜਥੇਬੰਦੀਆਂ ਨੇ ਜੀ ਜਿਹੜੀਆਂ ਇਕੱਠੀਆਂ ਹੋ ਕੇ ਤੁਰੀਆਂ ਨੇ ਸਮੁੱਚੇ ਮੁਲਕ ਦੇ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਨੂੰ ਭਖਾਉਣ ਦੇ ਵਾਸਤੇ। ਸਰਕਾਰ ਨੇ ਇਹਨਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰਕੇ ਹਾਲ ਦੀ ਘੜੀ ਜਿਹੜਾ ਜੀ ਉਹ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਸ਼ਾਇਦ ਹੋ ਸਕਦਾ ਜੀ ਕਿ ਇਸ ਤਰ੍ਹਾਂ ਇਹ ਖਤਮ ਨਾ ਹੋਵੇ। ਉਧਰ ਕਿਸਾਨਾਂ ਦੇ ਵੱਲੋਂ ਜਿਹੜੀਆਂ ਵੱਧ ਰਹੀਆਂ ਖੁਦਕੁਸ਼ੀਆਂ ਕਰਕੇ ਜੀ ਇਹਦੇ ਉੱਤੇ ਬੜਾ ਤਿੱਖਾ ਪ੍ਰਤੀਕਰਮ ਦਿੰਦਿਆਂ ਹੋਇਆ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ ਤੇ ਮੁਆਵਜ਼ਾ ਪੇਂਡੂ ਕਰਜ਼ਈਪੁਣੇ ਦੀ ਸਮੱਸਿਆ ਨਾਲ ਸਿੱਝਣ ਦਾ ਕੋਈ ਹੱਲ ਨਹੀਂ ਹੈ। ਸਰਕਾਰ ਦੀ ਦਲੀਲ ਸੀਗੀ ਜੀ ਕਿ ਇਹ ਸਮੱਸਿਆ ਇੱਕ ਦਿਨ ਦੇ ਵਿੱਚ ਹੱਲ ਨਹੀਂ ਹੋ ਸਕਦੀ। ਇਹਦੇ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਭਲਾਈ ਸਕੀਮਾਂ ਨੂੰ ਹੱਲਾਸ਼ੇਰੀ ਦੇਣ ਤੇ ਸਰਕਾਰ ਦੀ ਅਸਰਦਾਰ ਨਤੀਜਿਆਂ ਲਈ 1 ਵਰ੍ਹੇ ਦਾ ਸਮਾਂ ਮੰਗਣ ਦੀ ਬੇਨਤੀ ਜਿਹੜੀ ਹੈ ਜੀ ਉਹ ਮੰਨੀ ਆ। ਚੀਫ ਜਸਟਿਸ ਜਿਹੜੇ JS ਖੇਰ ਤੇ ਜਸਟਿਸ DY ਚੰਦਰਚੂੜ ਹੋਰਾਂ ਨੇ ਇਹ ਕਿਹਾ ਜੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਦੇ ਨਾਲ ਸਿੱਝਣ ਲਈ ਮੁਆਵਜ਼ਾ ਦੇਣਾ ਕੋਈ ਹੱਲ ਨਹੀਂ ਹੈ। ਉਹਨਾਂ ਨੇ ਇਹਦਾ ਮੁੱਖ ਕਾਰਨ ਕਰਜ਼ਾ ਤੇ ਇਹਦੀ ਅਦਾਇਗੀ ਕਰਨ ਦੇ ਵਿੱਚ ਅਸਮਰੱਥਾ ਜਿਹੜੀ ਹੈ ਜੀ ਉਹਨੂੰ ਕਰਾਰ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਕਰਜ਼ਿਆਂ ਦੇ ਮਾਮਲੇ ਦੇ ਵਿੱਚ ਨਰਮੀ ਵਰਤਣ ਤੇ ਇਹਦੇ ਮਾੜੇ ਅਸਰ ਨੂੰ ਘਟਾਉਣ ਦੀ ਲੋੜ ਹੈ ਜੀ। ਸੋ ਇਹ ਵੀ ਫੈਸਲਾ ਜਿਹੜਾ ਜੀ ਸੁਪਰੀਮ ਕੋਰਟ ਦਾ ਉਸ ਮੌਕੇ ਦੇ ਉੱਤੇ ਆਇਆ ਜਦੋਂ ਮੱਧ ਪ੍ਰਦੇਸ਼ ਦੇ ਵਿੱਚੋਂ ਕਿਸਾਨਾਂ ਨੇ ਕਰਜ਼ਾ ਮੁਕਤੀ ਵਾਲਾ ਜਿਹੜਾ ਜੀ ਉਹ ਮੋਰਚਾ ਸ਼ੁਰੂ ਕੀਤਾ ਜੀ। ਵੈਸੇ ਹੱਲ ਤਾਂ ਜ਼ਰੂਰ ਕੱਢਣਾ ਚਾਹੀਦਾ, ਕਿਸਾਨਾਂ ਨੂੰ ਆਪ ਵੀ ਜ਼ਰੂਰ ਸੋਚਣਾ ਚਾਹੀਦਾ ਇਹਦੇ ਬਾਰੇ। ਅਤੇ ਅੱਗੇ ਆਪਾਂ ਇੱਕ ਅਨਹੋਣੀ ਦੀ ਗੱਲ ਆ ਜੀ, ਸਾਡੇ ਦੇਖਦਿਆਂ ਕਿ ਬਾਦਲਾਂ ਦੀਆਂ 75 ਬੱਸਾਂ ਦੇ ਜਿਹੜੇ ਰੂਟ ਆ ਰੱਦ ਕੀਤੇ ਗਏ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਨਾ ਫੈਸਲਾ ਸਰਕਾਰ ਦਾ ਵਧੀਆ, ਪਰ ਇਹ ਅਦਾਲਤ ਦੇ ਦਬਾਅ ਦੇ ਹੇਠ ਹੈ ਕਿਉਂਕਿ ਅਦਾਲਤ ਦਾ ਬਹੁਤ ਸਖਤ ਜਿਹੜਾ ਜੀ ਉਹ ਡੰਡਾ ਹੈ ਇਸ ਵੇਲੇ ਸਰਕਾਰ ਦੇ ਉੱਤੇ। ਪੰਜਾਬ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਦੇ ਤਹਿਤ ਬਾਦਲ ਪਰਿਵਾਰ ਦੀਆਂ 75 ਇੰਟੈਗਰਲ ਲਗਜ਼ਰੀ ਬੱਸਾਂ, ਡਿੰਪੀ ਢਿੱਲੋਂ ਜਿਹੜਾ ਅਕਾਲੀ ਆਗੂ ਹੈ ਉਹਦੀ ਦੀਪ ਬੱਸ ਕੰਪਨੀ ਜਿਹਨੇ ਕੱਲ ਇੱਕ ਹੋਰ ਬੰਦਾ ਮਾਰਿਆ, ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਕੁਝ ਹੋਰ ਸਿਆਸੀ ਆਗੂ ਨੇ ਜਿਨ੍ਹਾਂ ਦੀਆਂ ਬੱਸਾਂ ਦੇ ਰੂਟ ਪਰਮਿਟ ਰੱਦ ਕੀਤੇ ਗਏ ਆ।
ਸੂਬੇ ਦੇ ਵਿੱਚ 12,210 ਬੱਸਾਂ ਦੇ ਰੂਟ ਰੱਦ ਕੀਤੇ ਗਏ ਆ, ਜਿਹੜੇ ਅਗਲੇ 6 ਮਹੀਨਿਆਂ ਦੇ ਵਿੱਚ ਮੁੜ ਤੋਂ ਪਰਮਿਟ ਦੇ ਕੇ ਸੁਰਜੀਤ ਜਿਹੜੇ ਆ ਜੀ ਉਹ ਕੀਤੇ ਜਾਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀ ਬਾਬਾ ਬੁੱਢਾ ਟਰਾਂਸਪੋਰਟ, ਕਾਂਗਰਸੀ ਆਗੂ ਡਿੰਪਾ ਦੀ ਪਿਆਰ ਬੱਸ ਕੰਪਨੀ, ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਕਰਤਾਰ ਬੱਸ ਸਰਵਿਸ ਤੇ ਕੁਝ ਹੋਰ ਰਾਜਸੀ ਆਗੂ ਨੇ ਜਿਨ੍ਹਾਂ ਦੀਆਂ ਬੱਸਾਂ ਦੇ ਰੂਟ ਪਰਮਿਟ ਜਿਹੜੇ ਆ ਉਹ ਰੱਦ ਕੀਤੇ ਗਏ ਆ। ਨਵੀਂ ਨੀਤੀ ਦੇ ਤਹਿਤ ਮੁੱਖ ਮੰਤਰੀ ਦੇ ਸਲਾਹਕਾਰ ਦੀ ਬੇਨਾਮੀ ਕੰਪਨੀ ਦੇ ਲਾਇਸੈਂਸ ਜਿਹੜੇ ਆ ਜੀ ਉਹ ਰੱਦ ਹੋ ਚੁੱਕੇ ਹੋਏ ਆ। ਕੈਪਟਨ ਵਜ਼ਾਰਤ ਜਿਹੜੀ ਹੈ ਜੀ ਇਹਦੀ ਮੀਟਿੰਗ ਇਹ ਕਾਫੀ ਅਹਿਮ ਰਹੀ ਹੈ, ਜਿਹਦੇ ਵਿੱਚ ਟਰਾਂਸਪੋਰਟ ਨੀਤੀ ਦੇ ਖਰੜੇ ਤੋਂ ਜਿਹੜਾ ਜੀ ਅੱਗੇ ਵੱਧ ਕੇ ਕੁਝ ਫੈਸਲੇ ਜਿਹੜੇ ਆ ਉਹ ਲਏ ਗਏ ਆ। ਇਹਦੇ ਵਿੱਚ ਸਾਰੀਆਂ ਗੈਰ ਕਾਨੂੰਨੀ ਬੱਸਾਂ ਬੰਦ ਕਰਨ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਗਿਆ। ਨਵੀਂ ਨੀਤੀ ਦੇ ਤਹਿਤ 5432 ਆਮ ਬੱਸਾਂ, 6700 ਮਿੰਨੀ ਬੱਸਾਂ ਤੇ 78 ਇੰਟੈਗਰਲ ਲਗਜ਼ਰੀ ਬੱਸਾਂ ਦੇ ਰੂਟ ਬੰਦ ਹੋਣਗੇ। ਇਹਨਾਂ ਨੂੰ ਮੁੜ ਤੋਂ ਰੂਟ ਜਿਹੜੇ ਆ ਜੀ ਉਹ ਦਿੱਤੇ ਜਾਣਗੇ। ਐਕਚੁਅਲੀ ਇਹਦੇ ਵਿੱਚ ਇੱਕ ਜਿਹੜਾ ਹੋਰ ਵਧੀਆ ਫੈਸਲਾ ਜਿਹੜਾ ਉਹ ਕੀਤਾ ਗਿਆ ਜੀ ਕਿ ਜਿਹੜੀ ਸਰਕਾਰੀ ਕੰਪਨੀ ਹੈ ਜੀ PRTC, ਇਹਦੇ 19 ਮੋਨੋਪਲੀ ਰੂਟ ਸੀਗੇ ਜੀ, ਭਾਵ ਜਿੱਥੇ ਇਹ PRTC ਚੱਲ ਸਕਦੀ ਸੀ 19 ਮੇਨ ਰੂਟਾਂ ਦੇ ਉੱਤੇ, ਉੱਥੇ ਕਿਸੇ ਹੋਰ ਨੂੰ ਪਰਮਿਟ ਨਹੀਂ ਸੀ ਦਿੱਤਾ ਜਾ ਸਕਦਾ। ਪਿਛਲੀ ਸਰਕਾਰ ਨੇ ਕੀ ਕੀਤਾ ਜੀ, ਇਹ ਜਿਹੜੇ 19 ਮੋਨੋਪਲੀ ਰੂਟ ਸੀਗੇ ਇਹਦੀਆਂ ਬੱਸਾਂ ਲਾਤੀਆਂ ਇੱਥੋਂ, ਔਰ ਇਹ ਕਹਿਤਾ ਜੀ ਇਹ ਪਿੰਡਾਂ ਵੱਲ ਨੂੰ ਚੱਲਣਗੀਆਂ। ਇਹਦੇ ਉੱਤੇ ਉਹਨਾਂ ਦੀਆਂ ਬੱਸਾਂ ਜਿਹੜੀਆਂ ਸੀ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਇਹ 19 ਮੋਨੋਪਲੀ ਰੂਟ ਜਿਹੜੇ ਆ ਜੀ ਬਹਾਲ ਕਰਤੇ ਗਏ ਆ ਮੁੜ ਕੇ, ਔਰ ਇਹਦੇ ਨਾਲ PRTC ਨੂੰ ਜਿਹੜਾ ਜੀ ਉਹ ਕਾਫੀ ਵਧੀਆ ਫਾਇਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਊਗਾ। ਸਰਕਾਰ ਨਵੀਆਂ ਲਗਜ਼ਰੀ AC ਬੱਸਾਂ ਵੀ ਚਲਾਊਗੀ। ਟਰਾਂਸਪੋਰਟ ਵਿਭਾਗ ਦੇ ਕੋਲੇ ਪੈਸਾ ਨਹੀਂਗਾ, ਵਿਭਾਗ ਜਿਹੜਾ ਕਰਜ਼ਾ ਲੈ ਕੇ ਨਵੀਆਂ ਬੱਸਾਂ ਜਿਹੜੀਆਂ ਉਹਨੂੰ ਪਾਉਣੀਆਂ ਪੈਣਗੀਆਂ। ਕਿਸੇ ਨੂੰ ਰੂਟ ਪਰਮਿਟ ਅੱਗੇ ਦੇਣ ਦੀ ਆਗਿਆ ਨਹੀਂ ਹੋਊਗੀ ਤੇ ਸਿਰਫ ਮੌਤ ਹੋਣ ਦੀ ਸਥਿਤੀ ਦੇ ਵਿੱਚ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਰੂਟ ਪਰਮਿਟ ਜਿਹੜਾ ਜੀ ਉਹ ਦਿੱਤਾ ਜਾ ਸਕੂਗਾ। ਇਹ ਵੀ ਇੱਕ ਵਧੀਆ ਜਿਹੜਾ ਜੀ ਉਹ ਫੈਸਲਾ ਹੈ। ਇਹ ਕਿਹਾ ਗਿਆ ਜੀ ਕਿ ਇਹ ਨੀਤੀ ਜਿਹੜੀ ਆ ਜੀ ਲਾਗੂ ਹੁੰਦਿਆਂ 5 ਤੋਂ 6 ਮਹੀਨੇ ਲੱਗ ਜਾਣੇ ਆ, ਕਿਉਂਕਿ ਇਹ ਸਬਮਿਟ ਜਿਹੜੀ ਆ ਜੀ ਉਹ ਕਰਾਈ ਜਾਣੀ ਹੈ ਪਹਿਲਾਂ ਤਾਂ ਜਿਹੜੀ ਜੀ ਇੱਥੇ ਅਦਾਲਤ ਦੇ ਵਿੱਚ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਉਦੋਂ ਬਾਅਦ ਜਿਹੜਾ ਜੀ ਇਹ ਸੰਭਵ ਹੋ ਸਕੂਗਾ ਕਿ ਇਸ ਨੀਤੀ ਨੂੰ ਜਿਹੜਾ ਜੀ ਉਹ ਲਾਗੂ ਕੀਤਾ ਜਾ ਸਕੇ। ਜੇ ਇੰਪਲੀਮੈਂਟ ਜਿਹੜੀ ਹੈ ਜੀ ਹੋ ਜਾਂਦੀ ਹੈ ਤਾਂ ਨਿਰਸੰਦੇਹ ਅਗਲੇ 5-6 ਮਹੀਨਿਆਂ ਤੋਂ ਬਾਅਦ ਜਿਹੜੀ ਸਰਕਾਰੀ ਬੱਸ ਸੇਵਾ ਹੈ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਜਿਹੜਾ ਜੀ ਉਹ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਨੇ, ਔਰ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਉਹ ਮੁੜ ਕੇ ਦੁਬਾਰਾ ਆਪਣੇ ਰਾਹ ਨੂੰ ਤੁਰ ਸਕਦੀ ਹੈ। ਜੀ ਜ਼ਰੂਰ ਪੈਰਾਂ ਸਿਰ ਖੜਨੀ ਚਾਹੀਦੀ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਸਿੱਖਪੁਰ ਜਸਟਿਸ ਦੇ 5 ਮੈਂਬਰਾਂ ਤੇ ਕੇਸ ਦਰਜ। ਇੱਥੇ ਜੀ ਕੁਝ ਪੋਸਟਰ ਜਿਹੜੇ ਲੱਗੇ ਆ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ, ਇਹਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਹੜੀ ਸਿਆਸਤ ਆ ਉਹ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕੁਝ ਜਿਹੜੇ ਜੀ ਉਹ ਇਹ ਕਹਿ ਰਹੇ ਸੀਗੇ ਕਿ ਇਹ ਹਟਾਏ ਜਾਣ। ਇੱਕ ਦੋ ਸ਼ਿਵ ਸੈਨਾ ਵਾਲੇ ਆ ਉਹ ਕਹਿੰਦੇ ਜੀ ਹਟਾਏ ਜਾਣ, ਜੇ ਨਹੀਂ ਹਟਾਉਂਦੇ ਤਾਂ ਫਿਰ ਅਸੀਂ ਜਿਹੜੇ ਉਹ ਹਟਾਵਾਂਗੇ। ਇਹਦੇ ਕਰਕੇ ਜਿਹੜੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਇਹ ਕਿਹਾ ਗਿਆ ਜੀ ਕਿ ਸੂਬੇ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਖਲਲ ਪਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਤੋਂ ਸੁਚੇਤ ਰਹਿ ਕੇ ਉਹਨਾਂ ਦੇ ਖਿਲਾਫ ਸਖਤੀ ਜਿਹੜੀ ਆ ਦੀ ਵਰਤੀ ਜਾਵੇ ਤੇ ਕੇਸ ਦਰਜ ਕੀਤੇ ਜਾਣ। ਹੁਣ ਪੰਜਾਬ ਪੁਲਿਸ ਨੇ ਜਿਹੜੀ ਸਿੱਖ ਫਾਰ ਜਸਟਿਸ ਹੈ ਉਹਦੇ ਗੁਰਪਤਵੰਤ ਪੰਨੂ ਸਣੇ 5 ਆਗੂਆਂ ਦੇ ਖਿਲਾਫ ਦੇਸ਼ ਧਰੋਹ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਦੇ ਤਹਿਤ ਜਿਹੜਾ ਜੀ ਉਹ ਕੇਸ ਦਰਜ ਕੀਤਾ। ਔਰ ਜਿਹੜਾ ਇਹ ਕਿਹਾ ਗਿਆ ਜੀ ਕਿ ਇਹਨਾਂ ਕੇਸਾਂ ਦੇ ਵਿੱਚ ਕੁਝ ਹੋਰ ਵੀ ਵਿਅਕਤੀ ਜਿਹੜੇ ਆ ਉਹ ਆ ਸਕਦੇ ਆ। ਜਿੱਥੋਂ ਇਹ ਪ੍ਰਿੰਟ ਵਗੈਰਾ ਕੀਤੇ ਗਏ ਆ ਉਹਨੂੰ ਵੀ ਗ੍ਰਿਫਤਾਰ, ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਜਿਹੜੀਆਂ ਦੀ ਉਹ ਕੱਲ੍ਹ ਦੀਆਂ ਚੱਲ ਰਹੀਆਂ ਸਨ, ਜਿੱਥੋਂ ਇਹ ਲੱਗਦਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ। 40 ਥਾਵਾਂ ਦੇ ਉੱਤੇ ਇਹ ਕੋਈ ਰੈਫਰੈਂਡਮ 2020 ਦੇ ਜਿਹੜੇ ਪੋਸਟਰ ਆ ਉਹ ਲਾਏ ਗਏ ਆ। ਗੁਰਪਤਵੰਤ ਪੰਨੂ ਜਿਹੜਾ ਕਿ ਲੀਗਲ ਸਲਾਹਕਾਰ ਹੈ ਇਹਦਾ ਸਿੱਖ ਫਾਰ ਜਸਟਿਸ ਦਾ, ਤੋਂ ਇਲਾਵਾ ਜਗਦੀਪ ਸਿੰਘ ਉਰਫ ਬਾਬਾ, ਜੰਗਾ ਸਿੰਘ ਜਿਹੜੇ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਰਹਿੰਦੇ ਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਖਿਲਾਫ ਜਿਹੜੇ ਆ ਜੀ ਉਹ ਕੇਸ ਦਰਜ ਕੀਤਾ ਗਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਸਨ ਜੀ ਕੈਨੇਡਾ ਦੇ ਵਿੱਚ, ਉਹਨਾਂ ਨੇ ਜਾਣਾ ਸੀਗਾ ਤੇ ਉਦੋਂ ਉਹਨਾਂ ਨੂੰ ਜਿਹੜਾ ਜੀ ਇੱਕ ਲੀਗਲ ਨੋਟਿਸ ਸਰਵ ਕਰਨ ਦੀ ਗੱਲ ਜਿਹੜੀ ਆ ਜੀ ਉਹ ਆਖੀ ਗਈ ਸੀਗੀ, ਔਰ ਇਹ ਕਿਹਾ ਗਿਆ ਸੀਗਾ ਜਿਹਦੇ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਥੇ ਨਹੀਂ ਸਨ ਜਿਹੜਾ ਉਹ ਜਾ ਸਕੇ। ਹਾਲਾਂਕਿ ਉਦੋਂ ਇਹ ਕਿਹਾ ਗਿਆ ਸੀਗਾ ਕਿ ਇਹ ਕਾਰਨ ਨਹੀਂਗਾ ਉਹਨਾਂ ਦੇ ਇੱਥੇ ਨਾ ਜਾਣ ਦਾ, ਪਰ ਕਿਤੇ ਨਾ ਕਿਤੇ ਇਹ ਕਾਰਨ ਜਿਹੜਾ ਜੀ ਉਹ ਸੀਗਾ ਲੀਗਲ ਨੋਟਿਸ ਦਾ ਸਰਵ ਹੋਣਾ। ਜੀ
ਤੇ ਅੱਗੇ ਆਪਾਂ ਗੱਲ ਕਰਦੇ ਆ ਨਵਜੋਤ ਸਿੱਧੂ ਨੇ ਜਿਹੜੀ ਫਾਸਟਵੇ ਆ ਉਸ ਦਾ ਚਿੱਠਾ ਖੋਲ੍ਹਿਆ। ਦੇਖੋ ਵੈਸੇ ਇਹ ਗੱਲ ਹੈ ਕਿ ਇਸ ਪੱਖੋਂ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਤਾਰੀਫ ਵੀ ਜਿਹੜੀ ਹੈ ਜੀ ਉਹ ਕਰਨੀ ਬਣਦੀ ਹੈ ਕਿ ਇੱਕ ਜਿਹੜੀ ਗੱਲ ਉਹਨਾਂ ਨੇ ਛੋਹੀ ਸੀਗੀ ਵਿਧਾਨ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਤੋਂ ਬਾਹਰ ਵੀ ਉਹਦੇ ਉੱਤੇ ਕੰਟੀਨਿਊਸ ਜਿਹੜਾ ਜੀ ਉਹ ਕੰਮ ਕਰ ਰਹੇ ਨੇ। ਕਿਉਂਕਿ ਆਪਾਂ ਗੱਲ ਖਬਰ ਵੀ ਸਾਂਝੀ ਕੀਤੀ ਸੀ, ਕੈਪਟਨ ਸਾਹਿਬ ਤਾਂ ਇਹ ਕਹਿੰਦੇ ਸੀਗੇ ਕਿ ਕੋਈ ਪਾਲਿਸੀ ਜਿਹੜੀ ਹੈ ਜੀ ਅਸੀਂ ਨਵੀਂ ਨਹੀਂ ਲੈ ਕੇ ਆਉਣੀ ਕੇਬਲ ਦੀ। ਹੁਣ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੀ ਆ ਜੀ ਉਹ ਕਹਿੰਦੇ ਆ ਕਿ ਲੋਕਾਂ ਨੂੰ ਚੰਗੀ ਸਰਵਿਸ ਮਿਲਣੀ ਚਾਹੀਦੀ ਹੈ। ਉਹ ਕਹਿੰਦੇ ਕਿ ਜਿਹੜੀ ਅਸੀਂ ਕੋਈ ਕਿਸੇ ਕਿਸਮ ਦੀ ਐਮਰਜੈਂਸੀ ਨਹੀਂ ਲਾਉਣੀ ਚਾਹੁੰਦੇ ਮੀਡੀਆ ਦੇ ਉੱਤੇ। ਜਿੰਨੇ ਮਰਜ਼ੀ ਚੈਨਲ ਆਉਣ, ਜਿੰਨੀਆਂ ਮਰਜ਼ੀ ਕੇਬਲ ਦੀਆਂ ਜਿਹੜੀਆਂ ਦੀ ਉਹ ਕੰਪਨੀਆਂ ਆਉਣ, ਉਹਨਾਂ ਨੇ ਕਿਹਾ ਕਿ ਅਸੀਂ ਮੋਨੋਪਲੀ ਜਿਹੜੀ ਆ ਜੀ ਉਹ ਤੋੜਾਂਗੇ। ਇਹ ਗੱਲ ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜਿਹੜਾ ਜੀ ਉਹ ਕਹਿ ਰਹੇ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਟੈਕਸ ਉਲੰਘਣਾ ਦਾ ਦੋਸ਼ੀ ਜਿਹੜੇ ਮੀਡੀਆ ਵਾਲੇ ਨੇ, ਜਿਹੜੀ ਇਹ ਕੇਬਲ ਕੰਪਨੀ ਹੈ, ਉਹਨਾਂ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕਰਾਂਗੇ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਜੀ ਕਰਦਿਆਂ ਹੋਇਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਾਸਟਵੇ ਦੇ ਖਿਲਾਫ ਜਿਹੜੀ ਸੀਗੀ ਜੀ ਇਹ ਜੰਗ ਜਾਰੀ ਰੱਖਦਿਆਂ ਇਸ ਕੰਪਨੀ ਨੂੰ ਮਿਊਨਿਸਪਲ ਕਮੇਟੀਆਂ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਦੇ ਸੰਬੰਧ ਦੇ ਵਿੱਚ ਨੋਟਿਸ ਜਿਹੜੇ ਆ ਜੀ ਉਹ ਜਾਰੀ ਕਰ ਦਿੱਤੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੇਂਦਰੀ ਆਬਕਾਰੀ ਤੇ ਕਰ ਵਿਭਾਗ ਦਾ ਇੱਕ ਰਿਟਾਇਰਡ ਆਫੀਸਰ SL ਗੋਇਲ ਜਿਹੜਾ ਸੀਗਾ ਜੀ ਉਹਨੂੰ ਲਿਆਂਦਾ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਫਾਸਟਵੇ ਦੇ ਵੱਲੋਂ ਸਾਲ 2008 ਤੋਂ ਲੈ ਕੇ 17 ਤੱਕ ਟੈਕਸ ਚੋਰੀ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਇਹ 5000 ਕਰੋੜ ਰੁਪਈਏ ਦਾ ਅੰਕੜਾ ਜਿਹੜਾ ਉਹ ਪਾਰ ਕਰ ਜਾਂਦਾ। ਜਿਹੜੇ ਗੋਇਲ ਸੀ ਉਹਨਾਂ ਨੇ ਦੱਸਿਆ ਕਿ ਸਾਲ 2008 ਤੋਂ 11 ਤੱਕ ਫਾਸਟਵੇ ਤੋਂ ਕੇਂਦਰੀ ਜਿਹੜਾ ਆਬਕਾਰੀ ਕਰ ਵਿਭਾਗ ਹੈ ਉਹਨੇ 2600 ਕਰੋੜ ਰੁਪਈਆ ਵਸੂਲ ਕਰਨਾ ਸੀਗਾ, ਪਰ ਨਹੀਂ ਕੀਤਾ। ਉਹਨਾਂ ਕਿਹਾ ਕਿ ਕਾਨੂੰਨੀ ਤੌਰ ਦੇ ਉੱਤੇ ਜੇਕਰ ਵਿਭਾਗ ਦੇ ਵੱਲੋਂ ਕਰਜ਼ ਦੀ ਵਸੂਲੀ ਲਈ ਨੋਟਿਸ ਜਾਰੀ ਕਰਕੇ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ 5 ਸਾਲਾਂ ਬਾਅਦ ਕਰਾਂ ਦੀ ਵਸੂਲੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਸਕਦੀ। ਭਾਵ ਕਿ ਉਹ ਗਏ 2600 ਕਰੋੜ ਰੁਪਈਏ ਜਿਹੜੇ ਗਏ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਕੇਂਦਰੀ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਕੰਪਨੀ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਾਲ 11 ਦੇ ਦੌਰਾਨ ਫਾਸਟਵੇ ਦੇ ਲੁਧਿਆਣਾ ਦਫ਼ਤਰ ਦੇ ਵਿੱਚ ਵਿਭਾਗ ਨੇ ਛਾਪਾ ਮਾਰ ਕੇ ਕਈ ਬੇਨੀਮੀਆਂ ਜਿਹੜੀਆਂ ਬੇਪਰਦ ਕੀਤੀਆਂ ਸੀਗੀਆਂ ਤੇ 2600 ਕਰੋੜ ਰੁਪਈਏ ਦਾ ਮਾਮਲਾ ਵੀ ਉਸ ਵੇਲੇ ਸਾਹਮਣੇ ਜਿਹੜਾ ਉਹ ਆਇਆ ਸੀਗਾ। ਉਹਨਾਂ ਇਹ ਵੀ ਕਿਹਾ ਕਿ ਜੇ 5000 ਕਰੋੜ ਰੁਪਈਆ ਕੇਂਦਰ ਜਿਹੜੇ ਟੈਕਸ ਨੇ ਉਹਦਾ ਦੇਣਾ ਤੇ ਫਿਰ ਇਹਦੇ ਵਿੱਚ ਹਿੱਸਾ ਪੱਤੀ ਜਿਹੜਾ ਜੀ ਉਹ ਪੰਜਾਬ ਦਾ ਵੀ ਬਹੁਤ ਵੱਡਾ ਜਿਹੜਾ ਉਹ ਬਣਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੈਟਅਪ ਬਾਕਸ ਨੇ ਉਹ ਲਿਆਂਦੇ ਜਾਂਦੇ ਨੇ, ਉਹਨਾਂ ਦੇ ਉੱਤੇ ਟੈਕਸ ਜਿਹੜਾ ਲੋਕਾਂ ਤੋਂ ਉਗਰਾਇਆ ਜਾਂਦਾ, ਸਰਕਾਰ ਨੂੰ ਅੱਗੇ ਨਹੀਂ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਕਿ ਸੈਟਅਪ ਬਾਕਸ ਤਾਂ ਅਸੀਂ ਰੈਂਟ ਦੇ ਉੱਤੇ ਦਿੱਤੇ ਨੇ। ਉਹਨਾਂ ਇਹ ਕਿਹਾ ਕਿ ਇਹ ਰੈਂਟ ਦੇ ਉੱਤੇ ਨਹੀਂ ਦਿੱਤੇ ਹੋਏ, ਸਗੋਂ ਇਹ ਵੇਚੇ ਜਾਂਦੇ ਨੇ। ਟੈਕਸ ਜਿਹੜਾ ਕਸਟਮਰ ਤੋਂ ਲੈ ਲਿਆ ਜਾਂਦਾ, ਅੱਗੇ ਜਿਹੜਾ ਜੀ ਉਹ ਦਿੱਤਾ ਨਹੀਂ ਜਾਂਦਾ। ਔਰ ਜਿਹੜੇ ਨਵਜੋਤ ਸਿੰਘ ਸਿੱਧੂ ਸਨ ਜੀ ਉਹਨਾਂ ਨੇ ਇਹ ਕਿਹਾ ਕਿ ਹਰ ਤਰ੍ਹਾਂ ਦੀ ਜਾਇਦਾਦ ਦੀ ਵਰਤੋਂ ਕਰਨ ਦੇ ਵਾਸਤੇ ਰੇਟ ਜਿਹੜੇ ਆ ਜੀ ਉਹ ਨਿਸ਼ਚਿਤ ਕੀਤੇ ਹੋਏ ਆ। ਸਮੁੱਚੀਆਂ ਮਿਊਨਿਸਪੈਲਿਟੀਆਂ ਵਿੱਚੋਂ ਇੱਕ ਹੀ ਜਿਹੜੀ ਹੈ ਜੀ ਉਹ ਫਾਸਟਵੇ ਵੱਲੋਂ ਕੇਬਲ ਪਾਉਣ ਦੀ ਪ੍ਰਵਾਨਗੀ ਲੈਣ ਦੀ ਰਿਪੋਰਟ ਦਿੱਤੀ ਆ। ਇਸ ਤਰ੍ਹਾਂ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਬਿਨਾਂ ਪ੍ਰਵਾਨਗੀ ਤੋਂ ਇਹ ਤਾਰਾਂ ਜਿਹੜੀਆਂ ਪਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਆ ਤੇ ਅਗਲੀ ਕਾਰਵਾਈ ਛੇਤੀ ਜਿਹੜੀ ਹੈ ਜੀ ਉਹ ਅਮਲ ਦੇ ਵਿੱਚ ਲਿਆਂਦੀ ਜਾਊਗੀ। ਜੀ ਤੇ ਅੱਗੇ ਗੱਲ ਕਰਦੇ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਜਦ ਦੀ ਸਰਕਾਰ ਬਣੀ ਹੈ ਦੂਜੇ ਦਿਨ ਦਾ ਹੀ ਟਰੱਕ ਯੂਨੀਅਨ ਦਾ ਬੜਾ ਰੌਲਾ ਆ, ਟਰੱਕ ਆਪਰੇਟਰਾਂ ਦਾ ਬੜਾ ਰੌਲਾ ਆ, ਟਰੱਕਾਂ ਦਾ ਬਹੁਤ ਜ਼ਿਆਦਾ ਰੌਲਾ। ਤੇ ਹੁਣ 9 ਤਰੀਕ ਨੂੰ ਟਰੱਕ ਆਪਰੇਟਰ ਚੱਕਾ ਜਾਮ ਕਰਨਗੇ। ਇੱਥੇ ਜੀ ਪਟਿਆਲੇ ਦੇ ਵਿੱਚ ਬਹੁਤ ਵੱਡਾ ਕੱਲ ਇਕੱਠ ਹੋਇਆ ਇਹਨਾਂ ਟਰੱਕ ਆਪਰੇਟਰ ਦਾ ਜੀ। ਔਰ ਹਜ਼ਾਰਾਂ ਟਰੱਕ ਆਪਰੇਟਰ ਜਿਹੜੇ ਸੀਗੇ ਜੀ ਉਹਨਾਂ ਨੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਸੀਗਾ ਉਹ ਇੱਕ ਵੱਡੀ ਰੈਲੀ ਕਰਕੇ ਸਰਕਾਰ ਦੇ ਖਿਲਾਫ ਸੰਘਰਸ਼ ਜਿਹੜਾ ਜੀ ਉਹ ਸ਼ੁਰੂ ਕੀਤਾ। ਟਰੱਕ ਯੂਨੀਅਨਾਂ ਦੇ ਨਾਲ ਸੰਬੰਧਿਤ ਕਾਂਗਰਸੀ, ਅਕਾਲੀ ਤੇ ਆਪ ਸਣੇ ਸਿਆਸੀ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦਾ ਜਿਹੜਾ ਜੀ ਉਹ ਪ੍ਰਣ ਲਿਆ। ਕਿਉਂਕਿ ਇਹ ਸਾਰਿਆਂ ਦੀਆਂ ਤਕਰੀਬਨ ਟਰੱਕ ਯੂਨੀਅਨ ਜਾਂ ਟਰੱਕ ਆਪਰੇਟਰ ਜਿਹੜੇ ਆ ਜੀ ਉਹ ਹੈਗੇ ਆ। ਔਰ ਇਹਨਾਂ ਨੇ ਐਲਾਨ ਇਹ ਕੀਤਾ ਕਿ 9 ਜੁਲਾਈ ਨੂੰ ਢੋਆ ਢੁਆਈ ਦਾ ਬਾਈਕਾਟ ਕਰਕੇ 134 ਯੂਨੀਅਨਾਂ ਵਿਚਲੇ 93,000 ਟਰੱਕਾਂ ਦਾ ਚੱਕਾ ਜਾਮ ਰੱਖਣ ਦਾ ਜਿਹੜਾ ਜੀ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਜਿਹੜੀ ਆ ਜੀ ਉਹਨੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਸੀਗਾ ਜੀ ਇਹ ਰੈਲੀ ਕੀਤੀ। ਔਰ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕ ਆਪਰੇਟਰ ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ। ਉਹਨਾਂ ਨੇ ਆਪਰੇਟਰਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਉੱਤੇ ਵੀ ਜ਼ੋਰ ਦਿੱਤਾ। ਪਰ ਜਿਹੜੇ ਸੂਬਾ ਪ੍ਰਧਾਨ ਸੀ ਉਹਨੇ ਇਹ ਕਿਹਾ ਕਿ ਐਡਾ ਵੱਡਾ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਸੋਚਣ ਦਾ ਮੌਕਾ ਜਿਹੜਾ ਉਹ ਜ਼ਰੂਰ ਦੇਣਾ
ਚਾਹੀਦਾ। ਔਰ ਜਿਹੜੇ ਸਰਕਾਰ ਹੈ, ਕਿਉਂਕਿ ਮੁੱਖ ਮੰਤਰੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਇਸ ਫੈਸਲੇ ਦੇ ਉੱਤੇ ਮੁੜ ਕੇ ਗੌਰ ਨਹੀਂ ਕੀਤਾ ਜਾਊਗਾ। ਉਹਨਾਂ ਨੇ ਇਹ ਕਿਹਾ ਕਿ ਟਰੱਕ ਯੂਨੀਅਨਾਂ ਜਿਹੜੀਆਂ ਜੀ ਉਹ ਭੰਗ ਹੋ ਗਈਆਂ ਤੇ ਅੱਗੋਂ ਜਿਹੜੀ ਹੈ ਜੀ ਉਹ ਸਰਕਾਰ ਰੇਟ ਤੈਅ ਕਰੂਗੀ ਕਿ ਮਿਨੀਮਮ ਪ੍ਰਾਈਸ ਕੀ ਜਿਹੜੀ ਹੈ ਜੀ ਚਾਰਜ ਕਰ ਸਕਦੇ ਆ, ਇਹ ਮੈਕਸੀਮਮ ਪ੍ਰਾਈਸ ਜਿਹੜੀ ਹੈ ਜੀ ਉਹ ਕੀ ਚਾਰਜ ਕਰ ਸਕਦੇ ਆ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਜੀ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਸਭ ਤੋਂ ਪਹਿਲਾਂ ਟਰੱਕ ਯੂਨੀਅਨਾਂ ਦੇ ਕਬਜ਼ਿਆਂ ਦੀ ਕਹਾਣੀ ਜਾਂ ਕਬਜ਼ਿਆਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਆਉਂਦੀਆਂ ਨੇ। ਸਰਕਾਰ ਬਣਦਿਆਂ ਸਾਰ ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ੇ ਜਿਹੜੇ ਆ ਜੀ ਉਹ ਸ਼ੁਰੂ ਹੋ ਜਾਂਦੇ ਆ। ਉਹਦਾ ਕਾਰਨ ਇਹ ਹੈ ਜੀ ਕਿ ਇਹਦੇ ਪਿੱਛੇ ਪੈਸਾ ਬਹੁਤ ਹੈ। ਬਹੁਤੇ ਜਿਹੜੇ ਰਾਜਨੀਤਿਕ ਲੋਕ ਨੇ ਉਹੀ ਇਹਨਾਂ ਟਰੱਕ ਯੂਨੀਅਨਾਂ ਦੇ ਉੱਤੇ ਕਾਬਜ਼ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਕੁਝ ਸ਼ਹਿਰ ਜਿਨ੍ਹਾਂ ਦੇ ਵਿੱਚ ਟਰੱਕ ਯੂਨੀਅਨਾਂ ਹੈ ਨਹੀਂ ਗਿਆ, ਉੱਥੋਂ ਦੇ ਜਿਹੜੇ ਕਾਂਗਰਸੀ ਨੇ ਉਹ ਦਬਾਅ ਪਾ ਰਹੇ ਸਨ ਕਿ ਉੱਥੇ ਵੀ ਟਰੱਕ ਯੂਨੀਅਨ ਬਣਾਓ ਤਾਂ ਕਿ ਉਹ ਵੀ ਮਲਾਈ ਜਿਹੜੀ ਹੈ ਜੀ ਉਹ ਲਾ ਸਕਣ। ਸੋ ਇਹ ਇੱਕ ਦੂਰਅੰਦੇਸ਼ੀ ਵਾਲਾ ਫੈਸਲਾ ਜਿਹੜਾ ਹੈ ਜੀ, ਜਿਹੜੀ ਯੂਨੀਅਨ ਹੈ ਇਹ ਭੰਗ ਕੀਤੀਆਂ ਗਈਆਂ ਨੇ। ਇਹਦੇ ਨਾਲ ਜਿਹੜਾ ਵਪਾਰੀ ਹੈ ਉਹ ਬਹੁਤ ਔਖਾ ਸੀਗਾ ਕਿਉਂਕਿ ਇਹ ਇਕੱਠ ਜਿਹੜਾ ਕਰਕੇ ਆਪਣੇ ਤਰੀਕੇ ਦੇ ਨਾਲ ਚੱਲਦੇ ਸੀ। ਹੁਣ ਜੇ ਇਹ ਸਰਕਾਰੀ ਹੱਥਾਂ ਦੇ ਵਿੱਚ ਆਊਗਾ ਤਾਂ ਨਿਰਸੰਦੇਹ ਜਿਹੜੇ ਢੋਆ ਢੁਆਈ ਹੈ ਜੀ ਉਹਦੇ ਰੇਟਾਂ ਦੇ ਉੱਤੇ ਕੰਟਰੋਲ ਰਹੂਗਾ। ਜੀ ਬਿਲਕੁਲ, ਕਾਨੂੰਨ ਤੇ ਕੁਛ ਨਾ ਕੁਛ ਬਣਨੇ ਚਾਹੀਦੇ ਆ। ਤੇ ਅੱਗੇ ਆਪਾਂ ਫਿਰ ਟਰੱਕ ਯੂਨੀਅਨ ਦੀ ਜੇ ਗੱਲ ਕਰੀਏ, ਕਰੋੜਾਂ ਦੇ ਭਾਅ ਦੀ ਇਹ ਜ਼ਮੀਨ ਹੈਗੀ ਹੈ ਜੀ। ਇਹਨਾਂ ਦੇ ਕੋਲ 250 ਏਕੜ ਜ਼ਮੀਨ ਹੈ ਜੋ ਸਰਕਾਰ ਦੇ ਕੰਟਰੋਲ ਥੱਲੇ ਚਲੀ ਜਾਊਗੀ। ਕਦੀ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹਦੀ ਅੱਖ ਹੁਣ ਟਰੱਕ ਯੂਨੀਅਨਾਂ ਦੀ ਜਾਇਦਾਦ ਦੇ ਉੱਤੇ ਹੈ ਜੀ, ਜਿਹਦੀ ਕੀਮਤ ਕਰੀਬ 300 ਕਰੋੜ ਰੁਪਈਏ ਬਣਦੀ ਆ। ਕਾਂਗਰਸ ਸਰਕਾਰ ਦੇ ਵੱਲੋਂ ਟਰੱਕ ਯੂਨੀਅਨਾਂ ਜਿਹੜੀਆਂ ਜੀ ਭੰਗ ਕਰਨ ਤੋਂ ਮਗਰੋਂ ਯੂਨੀਅਨੀ ਆਗੂ ਜਿਹੜੇ ਨੇ ਜੀ ਉਹ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਰ ਕਰ ਰਹੇ ਆ। ਟਰੱਕ ਯੂਨੀਅਨਾਂ ਪੰਜਾਬ ਦੇ ਵੱਡੇ ਛੋਟੇ ਸ਼ਹਿਰਾਂ ਦੀਆਂ ਅਹਿਮ ਥਾਵਾਂ ਦੇ ਉੱਤੇ ਬਣੀਆਂ ਹੋਈਆਂ ਨੇ ਜਿਨ੍ਹਾਂ ਦੀ ਬਾਜ਼ਾਰੂ ਕੀਮਤ ਕਾਫੀ ਜ਼ਿਆਦਾ। ਪੰਜਾਬ ਦੇ ਵਿੱਚ ਕੋਈ 134 ਟਰੱਕ ਯੂਨੀਅਨਾਂ ਨੇ ਜਿਹੜੀਆਂ ਕਿ ਕਰੀਬ 250 ਏਕੜ ਜਗ੍ਹਾ ਦੇ ਵਿੱਚ ਨੇ। ਯੂਨੀਅਨ ਆਗੂ ਜਿਹੜੇ ਆ ਜੀ ਉਹ ਦੱਸਦੇ ਆ ਕਿ ਇਹਨਾਂ ਜਾਇਦਾਦਾਂ ਦੀ ਕੀਮਤ 300 ਕਰੋੜ ਰੁਪਈਏ ਦੇ ਕਰੀਬ ਆ। ਔਰ ਉਹ ਇਹ ਕਹਿੰਦੇ ਆ ਕਿ ਪੰਜਾਬ ਸਰਕਾਰ ਇਹਨਾਂ ਜ਼ਮੀਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਜੀ ਉਹ ਲੈ ਸਕਦੀ ਆ। ਟਰੱਕ ਯੂਨੀਅਨ ਬਠਿੰਡਾ ਸ਼ਹਿਰ ਦੇ ਐਨ ਵਿਚਾਲੇ ਆ, ਜਿਹੜੀ ਜਗ੍ਹਾ ਦੀ ਕੀਮਤ ਕਰੋੜਾਂ ਦੇ ਵਿੱਚ ਹੈ। ਇਸੇ ਤਰ੍ਹਾਂ ਰਾਮਪੁਰਾ ਫੂਲ ਦੀ ਟਰੱਕ ਯੂਨੀਅਨ ਜਿਹੜੀ ਉਹ ਵੀ ਸ਼ਹਿਰ ਦੇ ਵਿੱਚ ਹੈ। ਇਸ ਯੂਨੀਅਨ ਦੀ 3 ਏਕੜ ਤੋਂ ਜ਼ਿਆਦਾ ਜਗ੍ਹਾ ਹੈ। ਪੰਜਾਬ ਦੀਆਂ ਕਰੀਬ 1 ਦਰਜਨ ਟਰੱਕ ਯੂਨੀਅਨਾਂ ਤਾਂ ਨਾਲੋਂ ਨਾਲ ਜਿਹੜੀਆਂ ਗਊਸ਼ਾਲਾਵਾਂ ਵੀ ਚਲਾ ਰਹੀਆਂ ਨੇ। ਮਾਲਵਾ ਖਿੱਤੇ ਦੇ ਵਿੱਚ ਕਰੀਬ 60 ਟਰੱਕ ਯੂਨੀਅਨਾਂ ਦੇ ਉੱਤੇ ਸੱਤਾ ਤਬਦੀਲੀ ਦੇ ਮਗਰੋਂ ਕਾਂਗਰਸੀ ਪ੍ਰਧਾਨ ਕਾਬਜ਼ ਜਿਹੜਾ ਜੀ ਉਹ ਹੋ ਗਏ। ਹੁਣ ਨਵੇਂ ਫੈਸਲੇ ਕਰਕੇ ਇਹ ਕਾਂਗਰਸੀ ਪ੍ਰਧਾਨ ਵੀ ਅੰਦਰੋਂ ਅੰਦਰੀ ਔਖੇ ਨੇ ਜੀ। ਬਹੁਤੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸੀ ਪ੍ਰਧਾਨ ਨੇ ਹੁਣ ਆਪਰੇਟਰਾਂ ਦੇ ਨਾਲ ਖੜ ਗਏ ਨੇ। ਪੰਜਾਬ ਦੇ ਵਿੱਚ ਇਕੱਲੀ ਨੰਗਲ ਦੀ ਟਰੱਕ ਯੂਨੀਅਨ ਰਜਿਸਟਰਡ ਹੈ, ਜਦੋਂ ਕਿ ਬਾਕੀ ਕਿਸੇ ਐਕਟ ਦੇ ਤਹਿਤ ਰਜਿਸਟਰ ਵੀ ਨਹੀਂ ਹੈਗੀਆਂ। ਆਲ ਪੰਜਾਬ ਟਰੱਕ ਯੂਨੀਅਨ ਜਿਹੜੀ ਹੈ ਜੀ ਉਹਦੇ ਸੂਬਾ ਸਕੱਤਰ ਜਿਹੜਾ ਜੀ ਉਹ ਉਹਦਾ ਇਹ ਕਹਿਣਾ ਹੈ ਕਿ ਜਿਵੇਂ ਕਾਂਗਰਸ ਸਰਕਾਰ ਨੇ ਤੇਜ਼ੀ ਦੇ ਨਾਲ ਟਰੱਕ ਯੂਨੀਅਨਾਂ ਭੰਗ ਕਰਨ ਦਾ ਫੈਸਲਾ ਕੀਤਾ ਹੈ, ਉਹਦੇ ਤੋਂ ਖਦਸ਼ਾ ਇਹ ਹੈ ਕਿ ਸਰਕਾਰ ਟਰੱਕ ਯੂਨੀਅਨਾਂ ਦੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਜੀ ਉਹ ਲੈ ਲੂਗੀ। ਸਰਕਾਰੀ ਸੂਤਰ ਇਹ ਕਹਿੰਦੇ ਆ ਕਿ ਸਰਕਾਰ ਦੀ ਟਰੱਕ ਯੂਨੀਅਨਾਂ ਦੇ ਜਾਇਦਾਦਾਂ ਵੇਚਣ ਦੀ ਕੋਈ ਮਨਸ਼ਾ ਨਹੀਂ ਹੈ। ਇਸ ਤਰ੍ਹਾਂ ਦੇ ਚਰਚੇ ਜਿਹੜੇ ਆ ਜੀ ਉਹ ਫਜ਼ੂਲ ਹੈ। ਪਰ ਇਹ ਜ਼ਰੂਰ ਹੈ ਕਿ ਜੇ ਟਰੱਕ ਯੂਨੀਅਨ ਜਿਹੜੀਆਂ ਜੀ ਉਹ ਨਹੀਂ ਰਹੀਆਂ, ਕਿਉਂਕਿ ਸਰਕਾਰੀ ਥਾਵਾਂ ਨੇ ਜਿਹੜੀਆਂ ਜਿਨ੍ਹਾਂ ਦੇ ਉੱਤੇ ਇਹ ਯੂਨੀਅਨ ਬੈਠੀਆਂ ਨੇ, ਤਾਂ ਉਹ ਜਿਹੜੀਆਂ ਜੀ ਕਿਤੇ ਨਾ ਕਿਤੇ ਤਾਂ ਸਰਕਾਰ ਦੀ ਅੱਖ ਜਿਹੜੀ ਆ ਉੱਥੇ ਜਾਣੀ ਹੋਈ ਆ, ਕਿਉਂਕਿ ਹਰ ਜਗ੍ਹਾ ਦੇ ਉੱਤੋਂ ਸਰਕਾਰ ਨੇ ਕੁਛ ਨਾ ਕੁਛ ਕਮਾਉਣ ਦੇ ਵਾਸਤੇ ਜਿਹੜਾ ਜੀ ਉਹ ਸੋਚਣਾ ਆ ਕਿ ਕਿੱਥੋਂ ਖਜ਼ਾਨੇ ਦੇ ਵਿੱਚ ਕੁਛ ਆਉਂਦਾ। ਤੇ ਕਰੋੜਾਂ ਰੁਪਈਏ ਦੀ ਇਹ ਜਿਹੜੀ ਪ੍ਰਾਪਰਟੀ ਜਿਹੜੀ ਸ਼ਹਿਰੀ ਪ੍ਰਾਪਰਟੀ ਆ, ਨਿਰਸੰਦੇਹ ਇਹ ਕਿਤੇ ਨਾ ਕਿਤੇ ਨਿਗਾਹ ਦੇ ਵਿੱਚ ਤਾਂ ਸਰਕਾਰ ਦੀ ਹੈਗੀ ਹੈ ਜੀ। ਬਿਲਕੁਲ ਜੀ, ਨਾਲੇ ਪਤਾ ਲੱਗ ਜਾਊਗਾ ਕਿ ਪ੍ਰਾਪਰਟੀ ਹੈ ਕਿਹਦੀ ਹੈ। ਤੇ ਜੀ ਮੇਰਾ ਅਗਲਾ ਸਵਾਲ ਹੋਊਗਾ ਕਿ HS ਫੂਲਕਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਉਹ ਇਹ ਅਹੁਦਾ ਛੱਡਣ ਲਈ ਤਿਆਰ ਨੇ। ਐਕਚੁਅਲੀ ਜੀ ਪਿਛਲੇ ਦਿਨੀ ਇਹ ਗੱਲ ਜਿਹੜੀ ਤੁਰੀ ਸੀਗੀ, ਜਦੋਂ ਜਿਹੜਾ ਉਹਨਾਂ ਨੇ ਸੁਪਰੀਮ ਕੋਰਟ ਤੋਂ ਇਸ ਗੱਲ ਦੀ ਪਰਮਿਸ਼ਨ ਮੰਗੀ ਸੀਗੀ ਕਿ ਜਿਹੜੇ 1984 ਦੇ ਜਿਹੜੇ ਪੀੜਤ ਨੇ ਜੀ ਉਹਨਾਂ ਦੇ ਕੇਸਾਂ ਦੀ ਪੈਰਵਾਈ ਉਹ ਕਰਨੀ ਚਾਹੁੰਦੇ ਨੇ। ਸੁਪਰੀਮ ਕੋਰਟ ਨੇ ਇਹਦੀ ਇਜਾਜ਼ਤ ਨਹੀਂ ਦਿੱਤੀ। ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਵਕੀਲਾਂ ਦੀ ਜਥੇਬੰਦੀ ਆ ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀਗੀ। ਪਾਬੰਦੀ ਲਾਉਣ ਦਾ ਰੀਜ਼ਨ ਇਹ ਸੀਗਾ ਜੀ ਕਿ ਉਹਨਾਂ ਕੋਲੇ ਲਾਭ ਵਾਲਾ ਅਹੁਦਾ ਹੈ, ਆਫਿਸ ਆਫ ਪ੍ਰੋਫਿਟ। ਉਹ ਵਿਰੋਧੀ ਧਿਰ ਦੇ ਨੇਤਾ ਨੇ। ਵਿਰੋਧੀ ਧਿਰ ਦਾ ਨੇਤਾ ਜਿਹੜਾ ਜੀ ਉਹਦੇ ਕੋਲੇ ਕੈਬਨਿਟ ਰੈਂਕ ਹੁੰਦਾ,
2 ਲੱਖ ਰੁਪਈਆ ਤਨਖਾਹ ਤੇ ਬਾਕੀ ਜਿੰਨੇ ਹੈਗੇ ਨੇ ਜੀ ਖਰਚੇ ਵਗੈਰਾ ਉਹ ਸਾਰੇ ਉਹਨੂੰ ਮਿਲਦੇ ਨੇ। ਤੇ ਜਦੋਂ ਕਿਸੇ ਕੋਲੇ ਆਫਿਸ ਪ੍ਰੋਫਿਟ ਵਾਲਾ ਜਿਹੜਾ ਜੀ ਅਹੁਦਾ ਹੋਵੇ ਫਿਰ ਉਹ ਪ੍ਰੈਕਟਿਸ ਨਹੀਂ ਕਰ ਸਕਦਾ ਜੀ। ਤੋਂ ਜਦੋਂ ਸੁਪਰੀਮ ਕੋਰਟ ਨੇ ਜਿਹੜੀ ਜੀ ਇਹਦੀ ਇਜਾਜ਼ਤ ਨਹੀਂ ਦਿੱਤੀ ਕਿ ਤੁਹਾਡੇ ਕੋਲੇ ਅਹੁਦਾ ਹੈ ਇਸ ਕਰਕੇ ਤੁਸੀਂ ਇਹਦੀ ਪੈਰਵਾਈ ਨਹੀਂ ਕਰ ਸਕਦੇ, ਤਾਂ ਇਸ ਗੱਲ ਦਾ ਚਰਚਾ ਜਿਹੜਾ ਸ਼ੁਰੂ ਹੋ ਗਿਆ ਸੀਗਾ। ਕਿਉਂਕਿ ਫੂਲਕਾ ਸਾਹਿਬ ਸਿਆਸਤ ਦੇ ਵਿੱਚ ਆਏ ਹੀ ਇਹਨਾਂ ਕੇਸਾਂ ਦੀ ਵਜ੍ਹਾ ਕਰਕੇ ਨੇ, ਭਾਵ ਕਿ ਅਦਰਵਾਈਜ਼ ਤਾਂ ਉਹਨਾਂ ਦਾ ਕੋਈ ਚਰਚਾ ਨਹੀਂ ਸੀਗਾ। ਇਹਨਾਂ ਕੇਸਾਂ ਨੂੰ ਲੜਨ ਕਰਕੇ ਹੀ ਉਹਨਾਂ ਦਾ ਜਿਹੜਾ ਜੀ ਉਹ ਚਰਚਾ ਸੀਗਾ। ਤੇ ਉਹਨਾਂ ਨੇ ਕੱਲ ਇੱਕ ਟਵੀਟ ਕਰਕੇ ਜਿਹੜੀ ਹੈ ਜੀ ਪਹਿਲਾਂ ਇਹ ਜਾਣਕਾਰੀ ਦਿੱਤੀ ਕਿ ਉਹ ਇਸ ਅਹੁਦੇ ਨੂੰ ਛੱਡਣ ਜਾ ਰਹੇ ਨੇ, ਭਾਵ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਜੀ ਉਹ ਨਹੀਂ ਰਹਿਣਗੇ। ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇਣ ਦੀ ਜਿਹੜੀ ਹੈ ਜੀ ਉਹ ਗੱਲ ਕਹੀ ਆ, ਤਾਂ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਸੀਗਾ ਉਸ ਮਾਮਲੇ ਦੇ ਵਿੱਚ ਉਹ ਜਿਹੜੇ ਕੇਸ ਹੈ ਉਹਨਾਂ ਦੀ ਪੈਰਵਾਈ ਕਰ ਸਕਣ। ਛੱਡਣਾ ਵੀ ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਪੈਣਾ, ਕਿਉਂਕਿ 17 ਤਰੀਕ ਤੋਂ ਸੁਪਰੀਮ ਕੋਰਟ ਦੇ ਵਿੱਚ ਇਹ ਬੜਾ ਜਿਹੜਾ ਅਹਿਮ ਕੇਸ ਹੈ ਟਾਈਟਲਰ ਵਾਲਾ, ਉਹਦੀ ਡੇ ਟੂ ਡੇ ਸੁਣਵਾਈ ਜਿਹੜੀ ਹੈ ਜੀ ਉਹ ਸ਼ੁਰੂ ਹੋਣੀ ਆ। ਤਾਂ 16 ਤੋਂ ਪਹਿਲਾਂ ਉਹਨਾਂ ਨੂੰ ਅਸਤੀਫਾ ਜਿਹੜਾ ਜੀ ਦੇ ਕੇ ਜੇ ਉਹਨਾਂ ਨੇ ਇਹ ਕੇਸ ਦੇ ਵਿੱਚ ਪੈਰਵਾਈ ਕਰਨੀ ਆ ਤਾਂ ਇਸ ਕੇਸ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਜੇ ਉਹਨਾਂ ਨੇ ਪੇਸ਼ ਹੋਣਾ ਤਾਂ 16 ਤੋਂ ਪਹਿਲਾਂ ਜਿਹੜਾ ਇਹ ਅਹੁਦਾ ਛੱਡਣਾ ਪੈਣਾ। ਤੇ ਉਦੋਂ ਬਾਅਦ ਜਿਹੜਾ ਜੀ ਅਗਲੀਆਂ ਗੱਲਾਂ ਜਿਹੜੀਆਂ ਜੀ ਉਹ ਸ਼ੁਰੂ ਹੋ ਗਈਆਂ ਕਿ ਅਗਲਾ ਜਿਹੜਾ ਜੀ ਵਿਰੋਧੀ ਧਿਰ ਦਾ ਨੇਤਾ ਕੌਣ ਜਿਹੜਾ ਉਹ ਬਣ ਸਕਦਾ ਜੀ। ਸੋ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਜੀ ਅਜੇ ਚੱਲ ਰਹੀਆਂ ਨੇ। ਇਹਨਾਂ ਬਹੁਤੀਆਂ ਅਟਕਲਾਂ ਦੇ ਵਿੱਚ ਹਾਲਾਂਕਿ ਜ਼ਿਆਦਾ ਕੁਝ ਤਾਂ ਹੈ ਨਹੀਂ ਗਾ, ਆਉਂਦੇ 1-2 ਦਿਨਾਂ ਦੇ ਦੌਰਾਨ ਕਾਫੀ ਕੁਝ ਜਿਹੜਾ ਜੀ ਕਲੀਅਰ ਹੋਊਗਾ। ਪਰ ਇਹ ਕਿਹਾ ਜਾ ਰਿਹਾ ਕਿ ਸੁਨਾਮ ਤੋਂ ਜਿਹੜੇ ਜਿੱਤੇ ਹੋਏ ਨੇ ਅਮਨ ਅਰੋੜਾ ਹੋਰੀ ਉਹ ਇਸ ਅਹੁਦੇ ਦੇ ਉੱਤੇ ਆ ਸਕਦੇ ਨੇ। ਬਿਲਕੁਲ ਜੀ, ਆਉਣ ਵਾਲੇ ਦਿਨਾਂ 'ਚ ਦੇਖੀਏ ਕਿ ਇਹਨਾਂ ਦੇ ਵਿੱਚ ਜੁੱਟਬੰਦੀ ਨਹੀਂ ਹੋ ਜਾਂਦੀ। ਅੱਗੇ ਆਪਾਂ ਅਖੀਰ ਦੇ ਵਿੱਚ ਖੁਦਕਸ਼ੀਆਂ ਦੀ ਜੇ ਗੱਲ ਕਰੀਏ ਕਿ ਰੋਜ਼ ਹੀ ਕੋਈ ਨਾ ਕੋਈ ਖੁਦਕਸ਼ੀ ਹੁੰਦੀ ਆ, ਅਤੇ ਪੰਜਾਬ ਦੇ ਵਿੱਚ ਹੋਰ 4 ਖੁਦਕਸ਼ੀਆਂ ਹੋਈਆਂ। ਬਿਲਕੁਲ ਜੀ, ਮਾਲਵੇ ਦੇ ਵਿੱਚ ਵੱਖ-ਵੱਖ 4 ਵਿਅਕਤੀਆਂ ਨੇ ਮੌਤ ਨੂੰ ਜਿਹੜਾ ਜੀ ਉਹ ਗਲੇ ਲਾਇਆ। ਇਹਦੇ ਵਿੱਚ ਕੰਮ ਨਾ ਮਿਲਣ ਤੋਂ ਨਿਰਾਸ਼ ਮਿਸਤਰੀ, ਪਿਓ ਨੂੰ ਕੈਦ ਹੋਣ ਤੋਂ ਨਿਰਾਸ਼ ਇੱਕ ਪ੍ਰਵਾਸੀ ਪਰਿਵਾਰ ਦੀ ਜਿਹੜੀ ਸੀਗੀ ਮੁਟਿਆਰ, ਤੇ 2 ਵਿਆਹੀਆਂ ਔਰਤਾਂ ਜਿਹੜੀਆਂ ਦੀ ਉਹ ਸ਼ਾਮਲ ਨੇ। ਕੰਮ ਨਾ ਮਿਲਣ ਤੋਂ ਪਰੇਸ਼ਾਨ ਹੋ ਕੇ ਜਾਨ ਦੇਣ ਵਾਲਾ ਜਿਹੜਾ ਸੀਗਾ ਜੀ ਉਹ ਬਰਨਾਲੇ ਦੇ ਨੇੜੇ ਪਿੰਡ ਠੁੱਲੇਵਾਲ ਦਾ ਮਿਸਤਰੀ ਪਰਿਵਾਰ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ, ਕੁਲਵੰਤ ਸਿੰਘ। ਔਰ ਇਹ ਜਿਹੜਾ ਸੀਗਾ ਜੀ ਇਹਨੇ ਰੇਲ ਗੱਡੀ ਦੇ ਮੂਹਰੇ ਛਾਲ ਮਾਰ ਕੇ ਜਿਹੜੀ ਉਹ ਜਾਨ ਆਪਣੀ ਦੇ ਦਿੱਤੀ। ਔਰ ਇਹ ਕਿਹਾ ਗਿਆ ਜੀ ਕਿ ਉਹਨੂੰ ਕੰਮ ਜਿਹੜਾ ਜੀ ਕਈ ਦਿਨਾਂ ਤੋਂ ਨਹੀਂ ਸੀ ਮਿਲ ਰਿਹਾ। ਮਿਸਤਰੀ ਦਾ ਕੰਮ ਕਰਦਾ ਸੀਗਾ ਜੀ। ਇਹ ਗੱਲ ਆਪਾਂ ਬੜੀ ਵਾਰੀ ਜਿਹੜੀ ਹੈ ਜੀ ਉਹ ਕੀਤੀ ਹੈ। ਸ਼ਾਇਦ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਜਿਹੜਾ ਜੀ ਕੰਨਾਂ ਤੱਕ ਇਹ ਗੱਲ ਨਹੀਂ ਪੈਂਦੀ ਕਿ ਜਿਹੜੀ ਰੇਤਾ ਹੈ ਉਹਦੇ ਮਹਿੰਗੇ ਹੋਣ ਕਰਕੇ ਕੰਸਟਰਕਸ਼ਨ ਦਾ ਕੰਮ ਜਿਹੜਾ ਜੀ ਉਹ ਬਿਲਕੁਲ ਠੱਪ ਹੋਣ ਵੱਲ ਨੂੰ ਤੁਰ ਪਿਆ। ਸੋ ਇਹ ਮਜ਼ਦੂਰ ਵੀ ਜਿਹੜੇ ਨੇ ਜੀ ਉਹ ਹੁਣ ਖੁਦਕੁਸ਼ੀਆਂ ਜਿਹੜੀਆਂ ਉਹ ਕਰਨ ਲੱਗ ਪਏ ਨੇ ਜੀ। ਬਰਨਾਲਾ ਦੀ ਅਕਾਲਗੜ੍ਹ ਬਸਤੀ ਦੀ ਵਾਸੀ ਇੱਕ ਜਿਹੜੀ ਮੁਟਿਆਰ ਸੀਗੀ ਜੀ, ਉਹਨੇ ਜਿਹੜੇ ਫਾਹਾ ਲਾ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ। 18 ਸਾਲ ਦੀ ਇਹ ਜਿਹੜੀ ਲੜਕੀ ਸੀਗੀ ਉਹ ਕੁਛ ਜਿਹੜਾ ਜੀ ਉਹ ਪਰੇਸ਼ਾਨ ਰਹਿੰਦੀ ਸੀਗੀ। ਇਹਦਾ ਜਿਹੜਾ ਪਿਓ ਆ ਜੀ ਉਹ ਕਿਸੇ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜਾ ਉਹ ਬੰਦ ਹੈ, ਔਰ ਇਸੇ ਕਰਕੇ ਉਹ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਜਿਹੜੀ ਉਹ ਲੰਘ ਰਹੀ ਸੀ। ਮੋਗੇ ਦੇ ਨੇੜੇ ਫਾਹਾ ਲੈ ਕੇ ਇੱਕ ਜਿਹੜੀ ਸੀਗੀ ਜੀ ਔਰਤ ਨੇ ਖੁਦਕੁਸ਼ੀ ਕੀਤੀ ਆ। ਉਹਦੇ ਘਰ ਵਾਲਾ ਜਿਹੜਾ ਜੀ ਅਰਬ ਕੰਟਰੀ ਦੇ ਵਿੱਚ ਰਹਿੰਦਾ। ਇਹ ਕਿਹਾ ਜਾ ਰਿਹਾ ਜੀ ਕਿ ਸਹੁਰਾ ਪਰਿਵਾਰ ਉਹਨੂੰ ਤੰਗ ਕਰਦਾ ਸੀਗਾ। ਮਾਨਸਾ ਦੇ ਸ਼ਹਿਰ ਦੇ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ, ਜਿਹੜੀ ਕਿ 26 ਸਾਲਾਂ ਦੀ ਕਿਰਨਦੀਪ ਕੌਰ ਸੀਗੀ ਜੀ। ਇਹਦੇ ਖੁਦਕੁਸ਼ੀ ਦੇ ਕਾਰਨਾਂ ਦਾ ਕੁਝ ਜਿਹੜਾ ਜੀ ਉਹ ਪਤਾ ਨਹੀਂ ਲੱਗ ਸਕਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਨੇ ਜਿਹੜੀ ਇੱਕ ਲਾਈਨ ਆਖੀ ਸੀਗੀ ਕਿ ਪੰਜਾਬੀਆਂ ਨੂੰ ਜਿਹੜੀ ਹੈ ਜੀ ਉਹ ਮਰਨ ਮਿੱਟੀ ਚੜੀ ਹੋਈ ਹੈ। ਸੋ ਸ਼ਾਇਦ ਉਸ ਲਾਈਨ ਦੇ ਵਿੱਚ ਕਾਫੀ ਵੱਡੀ ਇੱਕ ਅਸਲੀਅਤ ਆ ਜੀ ਕਿ ਪਤਾ ਨਹੀਂ ਕਿਉਂ ਇੱਥੇ ਜਿਹੜੇ ਸਾਰੇ ਉਹ ਮਰਨ ਦੇ ਵਾਸਤੇ ਕਿਉਂ ਤੁਰ ਪਏ ਨੇ। ਬਿਲਕੁਲ ਜੀ, ਪੰਜਾਬੀ ਸਭ ਕੁਛ ਸਹਿ ਜਾਂਦੇ ਸੀਗੇ, ਸਭ ਕੁਛ ਕਰ ਗੁਜ਼ਰਦੇ ਸੀਗੇ, ਸਹਿਣਸ਼ੀਲਤਾ ਵੀ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸੰਪਲ ਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਬਾਰੇ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।